ਥ੍ਰੈਸ਼ਰ ਦੇ ਮੁਕਾਬਲੇ ਜਿਹੜੀ ਇਹ ਪਿੱਛੇ ਹਾਰਵੈਸਟਰ ਚਲਦੀ ਪਈ ਹੈ ਨਾ, ਇਹ ਮੋੜਵੀ ਵਾਰੇ 'ਚ ਇਸ ਹਾਰਵੈਸਟਰ ਦਾ ਹੈ 8000 ਰੁਪਈਆ ਰੇਟ ਹੈ ਕਿੱਲੇ ਦੀ ਵਟਾਈ। 8000 ਇੰਦਾ ਹੋਵੇ ਨਾਲ ਮੈਂ ਤੁਹਾਨੂੰ ਵਿਖਾਈ ਸਾਂ ਜਿਹੜੀ ਚੈਪਰ ਆ ਜਾਂਦੀ ਹੈ ਉਹ ਇਹ ਬੋਹ ਬਗਰੂ ਬਣਾ ਦਿੰਦੀ ਹੈ ਕਿੱਲੇ ਦੇ ਵਿੱਚੋਂ ਨਾ। ਉਹ 2.5 ਜਿਹੜੀ ਟਰਾਲੀਆਂ ਬਣਦੀਆਂ ਨੇ ਉਹ 7000 ਉਹ ਲੈਂਦਾ ਉਹਦਾ 7 ਉਹਨੇ 14 17,500 ਉਹ ਤੇ ਨਾਲ 8 ਬਣਾ ਇਹ ਮੁੜ ਵੀ 24-25 ਗੁਜ਼ਾਰਾ ਹੋ ਜਾਂਦਾ ਹੈ। ਤੇ ਜਿਹੜੀ ਥ੍ਰੈਸ਼ਰ ਵਾਲਾ ਕੰਮ ਹੈ ਨਾ ਉਹ ਤਾਂ ਬਹੁਤ ਮਹਿੰਗਾ ਹੈ, ਉਹ ਤਾਂ 40-41,000 ਕਿੱਲੇ ਦਾ ਸਿਰਫ ਖਰਚਾ ਹੈ। ਦੱਸੋ ਮੁੜ ਜ਼ਿਮੀਂਦਾਰ ਨੂੰ ਉਹਦੇ 'ਚ ਕੀ ਬਚਿਆ? ਜ਼ਿਮੀਂਦਾਰ ਤਾਂ ਸਾਰਾ ਉਹ ਲੱਗ ਲਵੇੜ ਕਰਕੇ ਚਲਾ ਜਾਂਦਾ ਹੈ, ਸਾਰੇ ਉਹ ਮਜ਼ਦੂਰੀ ਦੇ ਕੇ ਚਲਾ ਜਾਂਦਾ ਹੈ। ਰੇਟ ਉੱਤੋਂ ਕੋਈ ਨਹੀਂ ਹੁੰਦਾ, ਜਿਨਸਾਂ ਦੇ ਰੇਟ ਕੋਈ ਨਹੀਂ, ਖਾਦ ਡੀਜ਼ਲ ਉਹ ਕਿੱਥੇ ਮਹਿੰਗਾ ਇਤਨਾ, ਉੱਤੋਂ ਇਹਨੂੰ ਜਿਹੜਾ ਵਾਹਣਾ ਬਣਾਉਣਾ ਉਹ ਵੀ ਔਖਾ ਹੈ। ਇਹ ਮੋੜਵੀ ਬਾਰੇ 'ਚ ਨੇ ਜਿਹੜਾ ਥ੍ਰੈਸ਼ਰ ਵਾਲਾ ਮਜ਼ਦੂਰਾਂ ਵਾਲਾ ਕੰਮ ਹੈ ਨਾ ਉਹ ਭੁੰਡਾ ਅੱਡਾ ਹੈ। ਉਹ ਤਾਂ ਰੋਟੀ ਟੁੱਕਰ ਹੀ ਨਹੀਂ ਮਾਨਦਾ ਉਹਨਾਂ ਦਾ, ਉਹ ਖਰਚੇ ਲਾਗ ਨਹੀਂ ਮਾਨਦੇ ਉਹਨਾਂ ਦੇ। ਇਸ ਵਿੱਚ ਮੁੜ ਵੀ ਸਾਨੂੰ ਵੱਲ ਗੱਲ ਹੁੰਦੀ ਕਿਸਾਨਾਂ ਨੂੰ, ਖਰਚੇ ਤਾਂ ਹੈ ਨਹੀਂ ਸਹੀ, ਕਿਸਾਨ ਦਾ ਰੱਬ ਹੀ ਹੁੰਦਾ ਹੈ ਔਰ ਰੱਬ ਦੇ ਆਸਰੇ ਤੇ ਉਹ ਟੁਰਦਾ ਹੈ, ਅੱਲਾ ਹੀ ਉਹਦੀ ਬਾਹ ਨੱਪਦਾ ਹੈ। ਬਾਕੀ ਜਿਹੜੇ ਹਕੂਮਤਾਂ ਦੀ ਸੂਰਤ ਹਾਲ ਹੈ, ਸਰਮਾਇਆਦਾਰਾਂ ਦੀ ਸੂਰਤ ਹਾਲ ਹੈ, ਉਹ ਸਾਰੇ ਕਿਸਾਨ ਮੁਖਾਲਿਫ ਹੈ ਜੀ। ਬਸਦੇ ਰਹੋ ਜੀ, ਇਹਨੂੰ ਅੱਗੇ ਸ਼ੇਅਰ